ਹੋ। ਦੋਨਾਂ ਪਾਸੇ ਬਹੁਤ ਦੁੱਖ ਭਰਿਆ, ਤੁਹਾਨੂੰ ਪਤਾ ਕਟਾਵੜੀ ਹੋਈ ਹੈ ਜੀ। ਅਸਲ ਦੇ ਵਿੱਚ ਜਿਹੜੇ ਮੇਰੇ ਰੀਅਲ ਦਾਦਾ ਜੀ ਤੇ ਪੜਦਾਦਾ ਜੀ ਸੀਗੇ, ਤੇ ਉਹ ਸਾਰੇ ਪਿੰਡ ਦੇ ਨਾਲ ਉਹਨਾਂ ਇੱਕ ਕਮਰੇ 'ਚ ਬੰਦ ਕਰਕੇ ਤੇ ਉੱਪਰੋਂ ਮੋਹਰਾ ਕਰਕੇ ਅੱਗ ਲਾ ਕੇ ਸਾਰਾ ਪਿੰਡ ਦਾ ਪਿੰਡ ਹੀ ਸਾੜ ਦਿੱਤਾ ਸੀਗਾ। ਜਿਹੜੇ ਮੇਰੇ ਹੁਣ ਦਾਦਾ ਜੀ ਸੀ, ਇਹ ਦਾਦਾ ਜੀ ਦੇ ਛੋਟੇ ਭਰਾ ਸੀ ਜਿਹੜੇ 3 ਸਾਲ ਬਾਅਦ ਉਹਨਾਂ ਨੂੰ ਮਿਲੇ ਸੀਗੇ। ਫਿਰ ਉਹਨਾਂ ਨੂੰ ਮੇਰੇ ਪੜਦਾਦੀ ਜੀ ਇੱਧਰੋਂ ਉੱਧਰ ਲੈ ਕੇ ਗਏ ਤੇ ਫਿਰ ਅੱਛਾ ਉਹ ਫਿਰ ਲੈ ਕੇ ਗਏ। ਹਾਂਜੀ, ਮੇਰੇ ਰੀਅਲ ਜਿਹੜੇ ਦਾਦਾ ਜੀ ਸੀ ਦਾਦੀ ਦੇ ਨਾਲ, ਉਹ ਤਾਂ ਇੱਧਰ ਹੀ ਸਾੜ ਦਿੱਤੇ ਤੇ ਦਾਦਾ ਜੀ ਦੇ ਜਿਹੜੇ ਛੋਟੇ ਭਰਾ ਸੀਗੇ ਉਹ ਫਿਰ ਜਾ ਕੇ ਮੇਰੇ ਦਾਦੀ ਨਾਲ ਉਹਨਾਂ ਦਾ ਉਹ ਬਚ ਗਏ ਸੀ। ਉਹ ਫਿਰ ਉਹ ਜਿਹੜਾ ਬਜ਼ੁਰਗ ਤੁਹਾਨੂੰ ਦੱਸਿਆ ਨਾ ਜਿਉਂਦਾ, ਉਹਨੇ ਦੱਸਿਆ ਵੀ ਅਸੀਂ ਇਹਨਾਂ ਨੂੰ ਕਿੱਦਾਂ ਕੁਕੜੀਆਂ ਵਾਲੇ ਖੁੱਡੇ 'ਚ ਅਸੀਂ 3 ਦਿਨ ਰੱਖਿਆ, ਇਹਨੂੰ ਰੱਖਿਆ। ਉਹ ਰੋਂਦਾ ਨਾਲ ਗੱਲਾਂ ਕਰਦਾ, ਸੁਣਾਉਂਦਾ ਸਾਡੀਆਂ ਗੱਲਾਂ। ਗੁਰਦੁਆਰਾ ਕਿਆਰਾ ਸਾਹਿਬ ਹੈਗਾ ਜੀ, ਇਹ ਗੁਰਦੁਆਰਾ ਜਨਮ ਸਥਾਨ ਤੋਂ ਸਿਰਫ 1.5 ਕਿਲੋਮੀਟਰ ਦੂਰੀ ਦੇ ਉੱਤੇ ਹੈਗਾ। ਇਹ ਨਨਕਾਣਾ ਸਾਹਿਬ ਦੇ ਵਿੱਚ ਹੈ ਔਰ ਗੁਰੂ ਨਾਨਕ ਸਾਹਿਬ ਨਾਲ ਰਿਲੇਟਡ ਇਹ ਗੁਰਦੁਆਰਾ ਹੈਗਾ। ਗੁਰੂ ਸਾਹਿਬ ਦਾ ਜਿਹੜਾ ਦਰਬਾਰ ਹਾਲ ਹੈ ਉਹ ਵੀ ਉੱਥੇ ਵੱਡਾ ਕਰਨ ਲੱਗੇ ਆ। ਔਰ ਤੁਹਾਡੇ ਮਾਧਿਅਮ ਰਾਹੀਂ ਅਸੀਂ ਸੰਗਤ ਨੂੰ ਇਹ ਦੱਸ ਦਈਏ ਵੀ ਅਸੀਂ ਪੁਰਾਣੀ ਬਿਲਡਿੰਗ ਨੂੰ ਬਿਲਕੁਲ ਟੱਚ ਨਹੀਂ ਕਰ ਰਹੇ ਸੀ, ਉਹਦਾ ਹਾਲ ਸੇਮ ਡਿਜ਼ਾਈਨ ਦਾ ਐਕਸਪੈਂਡ ਕਰ ਰਹੇ ਹਾਂ ਜੀ, ਵੱਡਾ ਹਾਲ, ਜਿਸ ਤੇ ਤੁਸੀਂ 400 ਤੋਂ 500 ਬੰਦਾ ਜਿਹੜਾ ਆਰਾਮ ਨਾਲ ਬੈਠ ਸਕੇਗਾ ਜੀ। ਮੇਰੀ ਬੈਕਗ੍ਰਾਉਂਡ ਪਿੱਛੇ ਲਾਹੌਰ ਦੀ ਹੋਈ ਹੈ ਜੀ, ਹਾਂਜੀ, ਨਾਲ ਜੰਜਾਤਿਆ ਪਿੰਡ ਹੈ ਜੀ ਮੇਰਾ ਬੈਕਗ੍ਰਾਉਂਡ। ਤੇ ਉਹ ਅਸੀਂ 4 ਸਾਲ ਪਹਿਲਾਂ ਮੈਂ ਦੇਖ ਕੇ ਵੀ ਗਿਆ ਜੀ ਘਰ। ਉੱਥੇ ਇੱਕੋ ਬਜ਼ੁਰਗ ਜਿਹੜੇ ਪਿੰਡ ਦੇ ਜਿਉਂਦੇ ਸੀਗੇ, ਉਸ ਟਾਈਮ 90-92 ਸਾਲ ਦੇ, ਹੁਣ ਇਸ ਸਾਲ ਨਹੀਂ ਮੈਨੂੰ ਪਤਾ ਵੀ ਉਹਨਾਂ ਦੀ ਫੌਤ ਹੋ ਗਈ ਕਿ ਨਹੀਂ। ਉਹਨਾਂ ਨੇ ਸਾਨੂੰ ਸਾਰਾ ਘਰ ਦਾ ਦੱਸਿਆ, ਸਾਡੇ ਫਾਦਰ ਦਾਦਾ ਜੀ ਦਾ, ਪੜਦਾਦਾ ਜੀ ਦਾ, ਸਾਰੀ ਉਹਨਾਂ ਨੇ ਸਾਨੂੰ ਹਿਸਟਰੀ ਦੱਸੀ।